ਫਿਲਮ ਕਿਸੇ ਵੀ ਰਹਿਤਲ ਦੀ ਸਮਾਜੀ ਹਯਾਤੀ ਦਾ ਇੱਕ ਜਾਨਦਾਰ ਰੰਗ ਹੁੰਦੀ ਹੈ। ਫਿਲਮ ਉਸ ਇਲਾਕੇ ਦੀ ਸਕਾਫਤ ਨੂੰ ਹਮੇਸ਼ਾ ਲਈ ਮਹਿਫੂਜ਼ ਕਰ ਲੈਂਦੀ ਹੈ। ਸਕਾਫਤ ਕਿਸੇ ਇਲਾਕੇ ਦੀ ਲੋਕਾਈ ਦੇ ਰਹਿਣ ਸਹਿਣ, ਮਾਂ ਬੋਲੀ, ਲਿਬਾਸ, ਪਕਵਾਨ, ਤਿਉਹਾਰ, ਰਸਮੋ ਰਿਵਾਜ, ਲੋਕ ਨਾਚ, ਕਾਨੂੰਨ ਅਤੇ ਦਸਤਕਾਰੀ ਨੂੰ ਕਹਿੰਦੇ ਨੇ। ਪੰਜਾਬ ਸਕਾਫਤੀ ਲਿਹਾਜ਼ ਨਾਲ ਮਾਲਾਮਾਲ ਸੂਬਾ ਹੈ। ਇੱਥੇ 5 ਦਰਿਆ ਵਗਦੇ ਨੇ। ਇੱਥੇ ਇਸ਼ਕ ਮੁਹੱਬਤ ਦੀਆਂ ਕਈ ਦਾਸਤਾਨਾਂ ਮੌਜੂਦ ਨੇ। ਧਰਤੀ 5 ਦਰਿਆਵਾਂ ਦੀ ਏ, ਨਗਰੀ ਠੰਡੀਆਂ ਛਾਵਾਂ ਦੀ ਏ, ਖੇਤੀ ਨਰਮ ਕਪਾਹਾਂ ਦੀ ਏ ਧਰਤੀ। ਇਹ ਧਰਤੀ 5 ਦਰਿਆਵਾਂ ਦੀ ਏ ਧਰਤੀ। ਪੰਜਾਬੀ ਅਦਬ ਵਿੱਚ ਦਾਸਤਾਨਗੋਈ ਅਤੇ ਕਿੱਸਾ ਖਾਨੀ ਦੀ ਰੀਤ ਬੜੀ ਪੁਰਾਣੀ ਹੈ। ਪੰਜਾਬੀ ਜ਼ੁਬਾਨ ਵਿੱਚ ਵਾਰਿਸ ਸ਼ਾਹ ਦੀ ਹੀਰ, ਮੀਆਂ ਮੁਹੰਮਦ ਬਖਸ਼ ਦੀ ਸੋਹਣੀ ਮਹੀਂਵਾਲ, ਹਾਫਿਜ਼ ਬਰਖੁਰਦਾਰ ਦੀ ਮਿਰਜ਼ਾ ਸਾਹਿਬਾਂ, ਹਾਸ਼ਮ ਸ਼ਾਹ ਦੀ ਸੱਸੀ ਪੁੰਨੂ ਜਿਹੇ ਸ਼ਾਹਕਾਰ ਮੌਜੂਦ ਨੇ। ਸੈਫਲ ਮਲੂਕ ਅਤੇ ਪੂਰਨ ਭਗਤ ਦੇ ਕਿੱਸੇ, ਸੂਫੀਆ ਦੀਆਂ ਕਾਫੀਆਂ, ਬਾਬਾ ਗੁਰੂ ਨਾਨਕ ਦੇ ਸ਼ਲੋਕ, ਸ਼ਾਇਰੀ ਦੀ ਹਰ ਸਿਨਫ ਸਾਡੇ ਲੋਕ ਅਦਬ ਵਿੱਚ ਮੌਜੂਦ ਹੈ। ਹਰ ਵੱਡਾ ਬੰਦਾ ਬਚਪਨ, ਜਵਾਨੀ ਅਤੇ ਬੁਢਾਪੇ ਦੀਆਂ 3 ਮੰਜ਼ਲਾਂ ਤੋਂ ਗੁਜ਼ਰਦਾ ਹੈ। ਇਹਨਾਂ ਮੰਜ਼ਲਾਂ ਦੀ ਝਲਕ ਪੰਜਾਬੀ ਅਦਬ ਵਿੱਚ ਮਿਲਦੀ ਹੈ। ਅੱਜ ਕੇ ਖੇਡਾਂ ਖੇਡ ਲੈ ਸੱਜਣਾ, ਇਹ ਵੇਲਾ ਫਿਰ ਨਹੀਂਓ ਲੱਭਣਾ, ਜੋ ਬੀਜੇਗਾ ਸੋਇਓ ਵੱਢਣਾ, ਮੁੜ ਆਉਣਾ ਤੂੰ ਇਸ ਬਾਜ਼ਾਰ ਨਹੀਂਓ। ਪੰਜਾਬੀ ਦੀਆਂ ਇਹਨਾਂ ਦਾਸਤਾਨਾਂ ਅਤੇ ਕਿੱਸਿਆਂ ਉੱਤੇ ਕਈ ਫਿਲਮਾਂ ਬਣੀਆਂ ਅਤੇ ਮਕਬੂਲ ਹੋਈਆਂ। ਹੀਰ ਰਾਂਝਾ, ਸੱਸੀ ਪੁੰਨੂ, ਮਿਰਜ਼ਾ ਜੱਟ, ਸੋਹਣੀ ਮਹੀਂਵਾਲ, ਦੁੱਲਾ ਭੱਟੀ ਜੈਸੀਆਂ ਫਿਲਮਾਂ ਨੇ ਕਾਮਯਾਬੀ ਦੇ ਰਿਕਾਰਡ ਤੋੜੇ। ਦੁਨੀਆ ਭਰ ਵਿੱਚ ਕਰੋੜਾਂ ਪੰਜਾਬੀ ਵਸਦੇ ਅਤੇ ਪੰਜਾਬੀ ਬੋਲਦੇ ਨੇ। ਪੰਜਾਬੀ ਬੋਲੀ, ਲਾਚਾ ਕੁੜਤਾ, ਭੰਗੜਾ, ਗਿੱਧਾ ਅਤੇ ਖੇਡਾਂ ਦੀ ਸਕਾਫਤ ਦੁਨੀਆ ਦੀਆਂ ਤਮਾਮ ਸਕਾਫਤਾਂ ਤੋਂ ਅਲੱਗ ਨਜ਼ਰ ਆਉਂਦੀ ਹੈ। ਪੰਜਾਬ ਦੀ ਸੁਗਾਤ ਸਾਗ, ਮੱਖਣ ਅਤੇ ਮਕਈ ਦੀ ਰੋਟੀ ਖਾਣ ਵਾਲੇ ਆਪਣੀਆਂ ਉਂਗਲੀਆਂ ਚੱਟਦੇ ਰਹਿ ਜਾਂਦੇ ਨੇ। ਨਾਲ ਚਾਟੀ ਦੀ ਲੱਸੀ ਮਜ਼ਾ ਦੁਬਾਲਾ ਕਰ ਦਿੰਦੀ ਹੈ। ਸਾਡੀ ਨਵੀਂ ਨਸਲ ਵਕਤ ਦੇ ਨਾਲ ਪੰਜਾਬੀ ਸਕਾਫਤ ਤੋਂ ਦੂਰ ਹੁੰਦੀ ਜਾ ਰਹੀ ਹੈ। ਉਹਨੂੰ ਆਪਣੇ ਸ਼ਾਨਦਾਰ ਸਕਾਫਤੀ ਵਿਰਸੇ ਨਾਲ ਜੋੜ ਕੇ ਰੱਖਣ ਦਾ ਜ਼ਰੀਆ ਇਹ ਫਿਲਮਾਂ ਰਹਿ ਗਈਆਂ ਨੇ। ਇਹਨਾਂ ਫਿਲਮਾਂ ਵਿੱਚ ਪੁਰਾਣੇ ਦੌਰ ਦੀਆਂ ਕਈ ਚੀਜ਼ਾਂ ਮਹਿਫੂਜ਼ ਹੋ ਗਈਆਂ ਨੇ, ਜਿਨ੍ਹਾਂ ਤੋਂ ਅੱਜ ਦੀ ਨਸਲ ਵਾਕਿਫ ਹੀ ਨਹੀਂ। ਖੂਹ, ਟਿੰਡਾਂ, ਗਾਦੀ, ਹਲ, ਪੰਜਾਲੀ, ਤਰੇਂਗਲ, ਸੁਹਾਗਾ, ਗੱਡਾ, ਤਾਂਗਾ, ਖਰਾਸ, ਤੰਦੂਰ ਦੀ ਪੱਕੀ ਮਿੱਸੀ ਅਤੇ ਮਿੱਠੀ ਰੋਟੀ, ਗੁੜ ਦਾ ਸ਼ਰਬਤ, ਪਿਆਜ਼ ਜਾਂ ਖਰਬੂਜ਼ੇ ਨਾਲ ਦੁਪਹਿਰ ਦੀ ਰੋਟੀ ਖਾਣ ਦੀ ਝਲਕ ਇਹਨਾਂ ਫਿਲਮਾਂ ਵਿੱਚ ਹੀ ਮਿਲਦੀ ਹੈ। ਬਰਗਰ, ਸ਼ਵਾਰਮੇ ਖਾਣ ਵਾਲੀ ਸਾਡੀ ਨਵੀਂ ਨਸਲ ਨੂੰ ਇਹ ਸਕਾਫਤ ਵਿਖਾਉਣ ਦਾ ਜ਼ਰੀਆ ਇਹ ਫਿਲਮਾਂ ਨੇ। ਇਹਨਾਂ ਫਿਲਮਾਂ ਰਾਹੀਂ ਪੰਜਾਬ ਦੀ ਸਿਆਸੀ ਤਾਰੀਖ ਵੀ ਸਾਡੇ ਸਾਹਮਣੇ ਆ ਜਾਂਦੀ ਹੈ। ਅੰਗਰੇਜ਼ ਦੌਰ ਦਾ ਨਹਿਰੀ ਨਿਜ਼ਾਮ ਬਣਿਆ ਤਾਂ ਪਾਣੀ ਦੀ ਵਾਰੀ ਅਤੇ ਪਿੰਡਾਂ ਵਿੱਚ ਲੜਾਈ ਝਗੜੇ ਸ਼ੁਰੂ ਹੋ ਗਏ। ਇਸ ਤਰ੍ਹਾਂ ਦੇ ਲੜਾਈ ਝਗੜਿਆਂ ਦੀ ਸਾਡੀਆਂ ਫਿਲਮਾਂ ਨੇ ਖੂਬ ਅਕਾਸੀ ਕੀਤੀ। ਫਰੰਗੀ ਦੌਰ ਵਿੱਚ ਆਜ਼ਾਦੀ ਖਾਤਰ ਲੜਨ ਵਾਲੇ ਹੁਰੀਅਤ ਪਸੰਦਾਂ ਨੂੰ ਕੁਚਲਣ ਲਈ ਅੰਗਰੇਜ਼ਾਂ ਨੇ ਮੁਖਬਰੀ ਕਰਨ ਵਾਲਿਆਂ ਨੂੰ ਜਾਗੀਰਾਂ ਲਾਟ ਕੀਤੀਆਂ। ਪੰਜਾਬੀ ਜ਼ੁਬਾਨ ਅਤੇ ਅੰਗਰੇਜ਼ ਮੁਖਾਲਫ ਪੰਜਾਬੀਆਂ ਨੂੰ ਦਬਾਉਣ ਲਈ ਅੰਗਰੇਜ਼ਾਂ ਨੇ ਪੂਰੀ ਕੋਸ਼ਿਸ਼ ਕੀਤੀ। ਮੈਂ ਮੌਤ ਸ਼ਹਾਦਤ ਮਰਨਾ, ਮੈਂ ਮੌਤ ਸ਼ਹਾਦਤ ਮਰਨਾ, ਤੇਰੀ ਫਾਂਸੀ ਤੋਂ ਨਹੀਂ ਡਰਨਾ ਅੱਲਾਹੂ। ਪੰਜਾਬ ਦੇ ਜ਼ਿਮੀਂਦਾਰੀ ਨਿਜ਼ਾਮ ਵਿੱਚ ਕਮੀ ਤਬਕੇ ਦਾ ਬੜਾ ਮੁਨਾਸਬ ਕਿਰਦਾਰ ਸੀ। ਅੰਗਰੇਜ਼ਾਂ ਨੇ ਜਾਗੀਰਦਾਰ ਤਬਕੇ ਨੂੰ ਤਾਂ ਖੂਬ ਨਵਾਜ਼ਿਆ, ਪਰ ਕਮੀ ਤਬਕੇ ਨੂੰ ਅਹਿਮੀਅਤ ਨਾ ਦਿੱਤੀ। ਜਾਗੀਰਦਾਰਾਂ ਨੂੰ ਜ਼ੈਲਦਾਰ, ਇਜ਼ਾਜ਼ੀ ਮੈਜਿਸਟਰੇਟ, ਸਰਪੰਚ ਦੇ ਅਹੁਦੇ ਦਿੱਤੇ। ਦਫ਼ਤਰਾਂ ਕਚਹਿਰੀਆਂ ਵਿੱਚ ਆਪਣੇ ਬੰਦਿਆਂ ਨੂੰ ਕੁਰਸੀ ਨਸ਼ੀਨ ਦੇ ਸਰਟੀਫਿਕੇਟ ਦਿੱਤੇ, ਪਰ ਕਮੀ ਤਬਕੇ ਨੂੰ ਥਾਂ ਲਾ ਦਿੱਤਾ। ਪੰਜਾਬ ਦੇ ਸਾਰੇ ਹਾਲਾਤੋਂ ਵਾਕਿਆਤ ਅਤੇ ਅੰਗਰੇਜ਼ ਪੁਲਿਸ ਦੀ ਕਾਰਗੁਜ਼ਾਰੀ ਸਭ ਕੁਝ ਸਾਡੀਆਂ ਫਿਲਮਾਂ ਵਿੱਚ ਮੌਜੂਦ ਹੈ। ਤਕਸੀਮ ਦੇ ਵਕਤ ਅੰਗਰੇਜ਼ਾਂ ਨੇ ਆਪਣੇ ਸਿਆਸੀ ਮਫਾਦ ਲਈ ਪੰਜਾਬ ਨਾਲ ਬੜੀ ਨਾਇਨਸਾਫੀ ਕੀਤੀ। ਪੰਜਾਬ ਦੀ ਵੰਡ ਕਰਨ ਲੱਗੇ ਗਲਤ ਲਕੀਰ ਖਿੱਚ ਕੇ ਕਤਲੇਆਮ ਅਤੇ ਆਵਾਮ ਨੂੰ ਬੇਘਰ ਕਰਨ ਦੀ ਬੁਨਿਆਦ ਰੱਖ ਦਿੱਤੀ। ਪੰਜਾਬ ਵਿੱਚ ਸਿੱਖ ਅਤੇ ਮੁਸਲਮਾਨ ਕੌਮਾਂ ਦਾ ਭਾਈਚਾਰਾ ਕਮਾਲ ਦਾ ਸੀ। ਦੋਵੇਂ ਕੌਮਾਂ ਹੱਸੀ ਖੁਸ਼ੀ ਰਹਿ ਰਹੀਆਂ ਸਨ। ਜਿਗਰੀ ਯਾਰਾ ਏ ਨਿਸ਼ਾਨੀ, ਦੇਖ ਕੇ ਲਿਖੀ ਕਹਾਣੀ, ਇਹ ਕਹਾਣੀ ਆਉਣ ਵਾਲਿਆਂ ਯਾਰਾਂ ਨੂੰ ਸੁਣਾਵੀਂ ਓਏ। ਅੰਗਰੇਜ਼ਾਂ ਦੀ ਖਿੱਚੀ ਇਸ ਲਕੀਰ ਨੇ ਸਭ ਕੁਝ ਬਰਬਾਦ ਕਰ ਦਿੱਤਾ। ਕਤਲੇਆਮ ਅਤੇ ਹਿਜਰਤ ਦੀਆਂ ਅਫਸੋਸਨਾਕ ਦਾਸਤਾਨਾਂ ਸੁਣ ਕੇ ਦਿਲ ਖੂਨ ਦੇ ਆਂਸੂ ਰੋਂਦਾ ਹੈ। ਪੰਜਾਬ ਦੀ ਇਸ ਲੁੱਟ ਧੁੱਟ 'ਤੇ ਪੰਜਾਬੀ ਜ਼ੁਬਾਨ ਵਿੱਚ ਬਹੁਤ ਕੁਝ ਲਿਖਿਆ ਅਤੇ ਫਿਲਮਾਇਆ ਗਿਆ। ਇਹਨਾਂ ਹਾਲਾਤੋਂ ਵਾਕਿਆ 'ਤੇ ਕਈ ਫਿਲਮਾਂ ਬਣੀਆਂ। ਪੰਜਾਬੀ ਫਿਲਮ ਕਰਤਾਰ ਸਿੰਘ ਵੇਖ ਕੇ ਉਹ ਬਦਕਿਸਮਤ ਦੌਰ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ।
ਇਸ ਫਿਲਮ ਵਿੱਚ ਤਕਸੀਮ ਦੇ ਵਕਤ ਕਤਲੋਗਾਰਤ, ਹਿਜਰਤ, ਇੱਕ ਦੂਜੇ ਤੋਂ ਵਿਛੜਨ ਦੇ ਵਾਕਿਆਤ, ਸਿੱਖ ਮੁਸਲਿਮ ਤਲਕਾਤ ਦੀ ਕਮਾਲ ਅਕਾਸੀ ਕੀਤੀ ਗਈ ਹੈ। ਜੇ ਤੁਸੀਂ ਸਾਡੀ ਇਸ ਵੀਡੀਓ ਨੂੰ ਪਸੰਦ ਕੀਤਾ, ਸਾਡੀ ਹੌਸਲਾ ਅਫਜ਼ਾਈ ਕੀਤੀ, ਤਾਂ ਫਿਲਮ ਕਰਤਾਰ ਸਿੰਘ 'ਤੇ ਅਸੀਂ ਇੱਕ ਵੀਡੀਓ ਬਣਾਵਾਂਗੇ।